ਅੰਨ ਤਾਜ਼ਾ ਹੁੱਕਾ ਤੇ ਅੰਨ ਧੋਤਾ ਮੂੰਹ ਤੇ ਚੰਦਰੀ ਨੂੰ ਤੇ ਕੰਧੀ ਵੱਲ ਮੂੰਹ ਇਹਨਾਂ ਤਰੂਹ ਦਾ ਫਿਟੇ ਹੀ ਮੂੰਹ। ਬੰਦਾ ਸਮੇਂ ਸੁੱਤਾ ਹੋਏ ਬਾਹਰੋਂ ਕੋ ਬਾਜ ਮਾਰੇ ਉਸੇ ਵੇ ਉੱਠ ਕੇ ਅੱਖਾਂ ਮਲਦਾ ਟੁਰ ਜਾਣਾ ਤੇ ਉਹਦਾ ਜਿਹੜਾ ਅੰਗਰੇਜ਼ੀ ਕਹਿੰਦੇ ਨੇ ਫਸਟ ਇੰਪ੍ਰੈਸ਼ਨ ਇਜ਼ ਦੀ ਲਾਸਟ ਇੰਪ੍ਰੈਸ਼ਨ। ਉਹ ਵੇਖਣ ਵਾਲੇ ਤੇ ਜਿਹੜਾ ਉਹਦਾ ਅਸਰ ਪਵੇਗਾ ਨਾ ਉਹ ਉਸ ਤਰ੍ਹਾਂ ਦਾ ਹੀ ਪਏਗਾ। ਘਰ ਦੇ ਵਿੱਚ ਨੂੰ ਅਗਰ ਕੋਈ ਸਿੱਖਿਆਕਾਰ ਆ ਜਾਏ ਜੀ, ਹਾਂਜੀ, ਕੋਈ ਕਪੱਤੀ ਜਿਹਨੇ ਕਪੱਤ ਦੀਆਂ ਡਿਗਰੀਆਂ ਲੈ ਕੇ ਆਈ ਹੋਏ ਪੇਕਿਆਂ ਤੋਂ, ਹਾਂਜੀ ਹਾਂਜੀ, ਤੇ ਉਹ ਵੀ ਘਰ ਦਾ ਸਕੂਨ ਜਿਹੜਾ ਬਰਬਾਦ ਕਰ ਦਿੰਦੀ ਹੈ। ਕੁੱਤੇ ਖਾਣ ਜਲੇਬੀਆਂ, ਹਾਂਜੀ, ਤੇ ਪ੍ਰੋਤ ਭੁੱਖੇ ਰਹਿਣ। ਜਿੰਨਾ ਚਿਰ ਮੈਂ SHO ਆ ਨਾ ਉਹਨਾਂ ਚਿਰ ਤੁਸਾਂ ਇੱਥੇ ਨਾ ਤੇ ਕਿਸੇ ਦਾ ਕੋਈ ਢੋਰ ਖੁੱਲੇ ਤੇ ਨਾ ਕਿਸੇ ਦਾ ਝੁੱਗਾ ਭੱਜੇ। ਇੱਕ ਦਿਨ ਉਹਨੇ ਸਿਵਲ ਲਾਈਨ ਥਾਣੇ ਦੇ ਸਾਹਮਣੇ ਬੱਕਰੀ ਦੇ ਗਲ ਕੈਂਠਾ ਪਾ ਕੇ, ਕੈਂਠਾ ਜ਼ੇਵਰ ਹੁੰਦਾ ਸੀ ਹਾਂਜੀ ਸੋਨੇ ਦਾ ਕੈਂਠਾ ਪਾ ਕੇ ਸਾਰੀ ਰਾਤ ਸੜਕ ਤੇ ਚੜੀ ਸੀ। ਸਾਡੇ ਮੁਲਕ ਦਾ ਵੀ ਇਹੀ ਹਾਲ ਹੈ। ਹਾਂਜੀ, ਜਦੋਂ ਬਾਦਸ਼ਾਹ ਦੀ ਨੀਅਤ ਠੀਕ ਵਾਲਾ ਬਾਦਸ਼ਾਹ ਹੋਏਗਾ ਖਲਕਤ ਤੇ ਰਹਿਮ ਰੱਬ ਕਰੇਗਾ। ਵਾਹ ਹਾਂਜੀ, ਅਕਲਾਂ ਵਾਲੇ ਕੱਖਾਂ ਵਾਂਗੂ ਰੋਲਦੇ ਫਿਰਨ ਜ਼ਮੀਨਾਂ ਤੇ ਮਹਿਲਾਂ ਅੰਦਰ ਸੁੱਖ ਦੀ ਨੀਂਦਰ ਕੁੱਤੇ ਸੌਣ ਕਲੀਨਾਂ ਤੇ। ਭਈ ਜੈਸੀ ਕਰਨੀ ਵੈਸੀ ਭਰਨੀ। ਕਰੇ ਕੋਈ ਤਿਆ ਪਾ ਲੈਂਦਾ ਸੱਚੇ ਵਾਅਦੇ ਪਰਵਰਦਗਾਰ ਦੇ ਨਹੀਂ। ਸਾਨੂੰ ਚਾਹੀਦਾ ਕਿ ਚੰਗੇ ਕਾਰਜ ਕਰੀਏ, ਇਹ ਦੁਨੀਆ ਨੂੰ ਇਹ ਨਰਕ ਨਾ ਬਣਾਈਏ, ਇਹਨੂੰ ਸਵਰਗ ਬਣਾਈਏ। ਔਰ ਸਵਰਗ ਅਸੀਂ ਆਪਸੀ ਇੱਕ ਦੂਜੇ ਦੇ ਨਾਲ ਚੰਗੇ ਵਰਤ ਵਿਹਾਰ ਨਾਲ ਹੀ ਇਹਨੂੰ ਬਣਾ ਸਕਦੇ ਹਾਂ। ਸਾਡੀ ਰੂਹ ਖਲਕੀ ਗਈ ਨਾਲ ਹੀ ਸਾਡਾ ਰਿਜ਼ਕ ਵੀ ਲਿਖ ਦਿੱਤਾ ਗਿਆ। ਵਾਹ, ਕਿ ਵਰਸ਼ਾ ਉਜਾੜ ਕੇ ਵਸਦਿਆਂ ਨੂੰ ਆਪ ਸੁੱਖ ਦੇ ਨਾਲ ਫਿਰ ਵਸੀਏ ਕਿਉਂ। ਅਵਲ ਖੇਸ਼ਾਂ ਤੇ ਬਾਅਦ ਦਰਵੇਸ਼ਾਂ। ਲੋਕਾਂ ਨੂੰ ਦਾਨ ਕਰਨ ਲੱਗੇ ਹੋ ਤੇ ਪਹਿਲਾਂ ਵੇਖੋ ਕਿ ਸਾਡੇ ਆਪਣੇ ਲੱਗਦੇ ਲੈਂਦੇ ਜਿਹੜੇ ਨੇ ਕੋਈ ਉਹ ਭੁੱਖੇ ਤੇ ਨਹੀਂ। ਵਾਹ ਹਾਂਜੀ, ਰਿਸ਼ਤੇਦਾਰ ਭੁੱਖੇ ਤੇ ਨਹੀਂ। ਆਟੇ ਦੀ ਬੋਰੀ ਦੇ ਕੇ ਤੁਸੀਂ ਵੀਡੀਓ ਬਣਾਉਂਦੇ ਹੋ ਜਦੋਂ, ਉਹ ਬੰਦਾ ਤੇ ਮਰ ਜਾਂਦਾ ਜਦੋਂ ਉਹਨੂੰ ਸਾਰੀ ਦੁਨੀਆ ਵਹਿੰਦੀ ਹੈ। ਸਾਡੇ ਹੁਕਮਰਾਨ ਤੇ ਸਾਡੇ ਧਨਵਾਨ ਤੇ ਨੌ ਦੌਲਤੀਏ ਧੀਆਂ ਮਾਵਾਂ ਲੋਕਾਂ ਦੀਆਂ ਭੈਣਾਂ ਨੂੰ ਲੈਣ 'ਚ ਖਿਲਾਰ ਕੇ ਔਰਤਾਂ ਨੂੰ, ਹਾਂਜੀ, ਉਹ ਵਿਚਾਰੀਆਂ ਮੂੰਹ ਪਈਆਂ ਕੱਜਦੀਆਂ ਨੇ ਆਟਾ ਲੈਣ ਲੱਗਿਆ ਤੇ ਉਹਨੂੰ ਆਂਦੇ ਨੇ ਬੀਬੀ ਮੂੰਹ ਤੋਂ ਚਾਦਰ ਤੇ ਲਾ ਫਿਲਮ ਤੇ ਬਣ ਲੈਂਦੇ ਆ। ਫਿਲਮ ਵਿਖਾਣੀ ਹੈ ਲੋਕਾਂ ਨੂੰ। ਵਮਿਮਾ ਰਜ਼ਕਨਾਹੁਮ ਯੁਨਫਿਕੂਨ। ਅੱਲਾ ਦੇ ਦਿੱਤੇ ਰਿਜ਼ਕ ਦੇ ਵਿੱਚੋਂ ਜੇ ਤੁਸਾਂ ਖਰਚ ਕਰਨਾ ਹੈ ਅੱਲਾ ਦੇ ਬੰਦਿਆਂ ਤੇ ਆਪਣੇ ਸਾਕਾਂ ਤੋਂ ਸ਼ੁਰੂ ਕਰੋ। ਸਾਈਂ ਉੱਤੇ ਵਸਦਾ ਜਿਹਦੇ ਦਿੱਤੇ ਚੋਂ ਮੈਂ ਪਿਆ ਦੇਣਾ ਤੇ ਆਪਣੇ ਆਪ ਨੂੰ ਵਿੱਚੋਂ ਮਾਈਨਸ ਕਰਕੇ ਕਿਸੇ ਦੀ ਇੱਜ਼ਤ ਨਫਸ ਨੂੰ ਮਜਰੂਰ ਨਹੀਂ ਕਰਨਾ ਚਾਹੀਦਾ ਤੇ ਫਿਰ ਖੈਰਾਤ ਦੇਣੀ ਚਾਹੀਦੀ ਹੈ ਤੇ ਸ਼ੁਰੂ ਕਰੀਬੀ ਅਜ਼ੀਜ਼ਾਂ ਰਿਸ਼ਤੇਦਾਰਾਂ ਤੋਂ ਕਰਨੀ ਚਾਹੀਦੀ ਹੈ। ਬਿਸਮਿल्लाह रहमान रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब न कोई। प्यारे वेखन वालिओ, पंजाबी माँ बोली दे जुबानों अदब ते सकाफत दे फरोग ते वधावे ते चढ़तन लई शुरू कीते जान वाले ताडे अपने YouTube चैनल मेला TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਸਾਡੇ ਔਰ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਨਾਲੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਕਿਉਂਕਿ ਤੁਹਾਡੇ ਭਿਜਵਾਏ ਹੋਏ ਕਮੈਂਟਸ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਸਬਬ ਵੀ ਹੁੰਦੇ ਨੇ ਤੇ ਨਾਲੇ ਪਿਆਰਿਓ, ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ, ਆਪਣੇ ਵਲੌਗਸ ਨੂੰ ਮਜ਼ੀਦ ਖੂਬਸੂਰਤ ਬਣਾਉਣ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਸਾਡੇ ਕੁਝ ਬੜੇ ਹੀ ਪਿਆਰੇ, ਬੜੇ ਹੇਜਲੇ, ਬੜੇ ਮਿੱਠੜੇ ਦਰਸ਼ਕਾਂ ਨੇ ਸਾਨੂੰ ਪੀਰ ਮੇਰ ਅਲੀ ਸ਼ਾਹ ਸਾਹਿਬ ਦੀ ਇੱਕ ਜੱਗ ਮਸ਼ਹੂਰ ਨਾਤ ਭਿਜਵਾਈ ਏ, ਜਿਹਦੇ ਬੋਲ ਇਸ ਤਰ੍ਹਾਂ ਨੇ ਭਈ ਅੱਜ ਸਿੱਖ ਮਿੱਤਰਾਂ ਦੀ ਵਧੇਰੀ ਏ, ਕਿਉਂ ਦਿਲੜੀ ਉਦਾਸ
ਘਨੇਰੀ ਏ ਤੇ ਲੂੰ ਲੂੰ ਵਿੱਚ ਸ਼ੌਕ ਚੰਗੇਰੀ ਏ ਤੇ ਅੱਜ ਨੈਣਾ ਲਾਈਆਂ ਕਿਉਂ ਝੜੀਆਂ। ਤੇ ਮੰਗ ਸਾਥੋਂ ਇਹ ਕੀਤੀ ਏ ਸਾਡੇ ਮਿੱਤਰਾਂ ਨੇ ਭਈ ਇਸ ਪੂਰੀ ਨਾਤ ਸ਼ਰੀਫ ਦਾ ਜਿਹੜੀ ਕਿ ਹਜ਼ਰਤ ਪੀਰ ਮੇਰ ਅਲੀ ਸ਼ਾਹ ਸਾਹਿਬ ਗੋਲੜਾ ਸ਼ਰੀਫ ਵਾਲਿਆਂ ਨੇ ਲਿਖੀ ਸੀ, ਇਹਦਾ ਤਰਜਮਾ ਤੇ ਇਹਦੀ ਵਜ਼ਾਹਤ ਔਰ ਸ਼ਰ੍ਹਾ ਅਸੀਂ ਤੁਹਾਡੇ ਹਜ਼ੂਰ ਪੇਸ਼ ਕਰੀਏ। ਸਾਹਿਬੋ, ਇਹ ਬੜਾ ਹੀ ਪਾਕੀਜ਼ਾ ਕੰਮ ਹੈ, ਸਿਰ ਮੱਥੇ ਤੇ ਤੁਹਾਡਾ ਹੁਕਮ। ਲੇਕਿਨ ਗੁਜ਼ਾਰਿਸ਼ ਇਹ ਵੇ ਕਿ ਇਹ ਨਾਤ ਕਾਫੀ ਅਸ਼ਆਰ ਦੇ ਉੱਤੇ ਮਬਨੀ ਹੈ, ਕੋਈ 2 4 5 ਸ਼ੇਰਾਂ ਦੀ ਨਾਤ ਨਹੀਂ। ਇਹ ਇਨਸ਼ਾਅੱਲਾ ਅਸੀਂ ਪੂਰਾ ਇੱਕ ਵਲੌਗ ਇਸੇ ਮੁਬਾਰਕ ਨਾਤ ਸ਼ਰੀਫ ਦੇ ਉੱਤੇ ਕਰਾਂਗੇ ਔਰ ਤੁਹਾਡੇ ਹਜ਼ੂਰ ਪੇਸ਼ ਕਰਨ ਦੀ ਸਾਦਤ ਹਾਸਿਲ ਕਰਾਂਗੇ। ਪਿਆਰੇ ਨਬੀ ਪਾਕ ਦੀ ਇਹ ਨਾਤ ਸ਼ਰੀਫ ਜਿਹੜੀ ਹੈ ਇਹ ਬੜੀ ਬਾਇਸੇ ਬਰਕਤ ਹੈ ਸਾਡੇ ਵਾਸਤੇ ਵੀ। ਲੇਕਿਨ ਅੱਜ ਅਸੀਂ ਤੁਹਾਡੀ ਖਿਦਮਤ ਦੇ ਵਿੱਚ, ਤੁਹਾਡੀ ਸੇਵਾ ਦੇ ਵਿੱਚ ਤੁਹਾਡੇ ਭਿਜਵਾਏ ਹੋਏ ਕੁਝ ਸਵਾਲ ਤੇ ਕੁਝ ਅਖਾਣ ਲੈ ਕੇ ਹਾਜ਼ਰ ਹੋਏ ਹਾਂ। ਤੁਸਾਂ ਜਿਹੜੇ ਸਵਾਲ ਭਿਜਵਾਏ ਨੇ ਔਰ ਜਿਹੜੇ ਅਖਾਣ ਸਾਨੂੰ ਭੇਜੇ ਨੇ, ਕੁਝ ਅਸ਼ਆਰ ਵੀ ਤੁਹਾਡੇ ਵੱਲੋਂ ਸਾਨੂੰ ਮੌਸੂਲ ਹੋਏ ਨੇ। ਆਓ ਉਹ ਸਾਰੇ ਲੈ ਕੇ ਤੇ ਚੱਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ ਤੇ ਉਹਨਾਂ ਤੋਂ ਚੱਲ ਕੇ ਤੁਹਾਡੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਅਖਾਣਾਂ ਦੇ ਮਤਲਬ ਜਾਣੀਏ। ਆਓ ਪਿਆਰਿਓ ਸਾਡੇ ਨਾਲ। अस्सलामु अलैकुम जनाबे अली जी। वालेकुम सलाम डॉक्टर साहब, जिंदे वसदे रहो जी, खैर होवे जी, खैरी आओ जनाब। लो जी बाजवा साहब, अज जनाब बड़ी बड़ी एक ते मुबारक है तुहानू। जी 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 जी। सानू जनाब साहिबजादा मोहसन सुल्तान जी, हजरत सखी सुल्तानुल आरिफीन सुल्तानुल फकर माशाअल्लाह उन्हां दी औलाद विचों ने साहिबजादे ने, उन्हां ने भी सर बड़ी मुबारक दित्ती है। वाह वाह वाह, बड़ा सोहना काम कर रहे हो तुसी। बाबा जी दे खास कर लोगों नूं पंजाबी सिखा रहे हो, है जी 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 जी। और दूजा जनाब सानू बड़ा ही प्यार वाला एक सनेहा भी घल्लिया है, सानू मैसेज कमेंट बड़ा प्यारा कीता है, फिर सानू अखान भी भिजवाया है। वो ने जनाब साहिबजादा सैयद अकमल हुसैन शाह नौशाही। अच्छा, ये जनाब रनमाल शरीफ हजरत नौशा गंज बख्श। अच्छा, हरमाल शरीफ तो हरमाल शरीफ है। अच्छा अच्छा। ये जनाब जेड़ा दरबार शरीफ है नौशा गंज बख्श दा, ये जनाब ने भी एम ए पंजाबी जदों कीता सी। हाँ जी हाँ जी, उदों साडे कोर्स इन्हां दीयां किताबां सर हाँ जी, असां भी नौशा गंज बख्श दे वाज पढ़े। हाँ जी, वाज भी उन्हां दे, पक्की रोटी भी। हाँ, बड़ी जबरदस्त मिठी बोली। हाँ जी हाँ जी, बोलदे ने ते अल्लाह वाले हो तो गल शुरू कर देने, भाई भाई अल्लाह वाले हो, है जी। एडी मिठी बोली। इस तरह ही हजरत सुल्तानुल आरिफीन, हाँ जी हाँ जी, वो ते बादशाह ने पंजाबी जुबान अदब विच इन्हां दोवां बुजुर्गां दे बड़े हिस्से ने जी। बड़ा इन्हां दोवां बुजुर्गां दियां औलादां साहिबजाद गान वल्लों जनाब सानू हलाशरी मिलना ये बड़ा वड्डा तुहाडा एक एजाज है, बड़ी वड्डी गल है, साडे लई भी बाइस फखर है, बड़ी वड्डी गल है। अच्छा जनाब, हुण जिहड़े साडे रनमाल शरीफ वाले पीर ने, हड़माल शरीफ भी आखदे ने, लेकिन सरकार ने अपना पिंड लिखिया रनमल शरीफ, रे नून मीम। अच्छा, रनमल। अच्छा जी, मेरी सरकार जेड़ा सानू अकमल शाह जी नौशाही साहिबजादा साहब ने अखान भिजवाया जी जी, बड़ा मत भरिया भी है ते बड़ा शुगली मुगली भी है। मैं ते इहनूं 4 5 7 वारी पढ़िया ते बड़ा मैं खुश भी होया, मैं हसदा रहा। अखान इस तरह बाजवा साहब कि अन्न ताज़ा हुक्का ते अन्न धोता मूँह ते चंदरी नूं ते कंधी वल मूँह, इन्हां त्रूं दा फिटे ही मूँह। हाँ जी, ये असल च दस्सिया गया ना कि जीवन जिंदगी नूं गुजारन दे टीचे दसे गए ने। वाह वाह वाह, कि जेड़ा भी तुसी काम करदे हो उन्नू साफ सुथरे तरीके नाल हुक्का पाना है ते ਉਹਦੇ ਵਿੱਚ ਅੱਗ ਧਰਨੀ ਹੈ, ਉਹਦੇ ਵਿੱਚ ਤੁਸੀਂ ਨੜੀ ਦੇ ਵਿੱਚ ਸਲਾਈ ਮਾਰਨੀ ਹੈ। ਅੱਛਾ, ਫਿਰ ਪਾਣੀ ਪਾਣਾ ਹਰ ਚਿਲਮੇ। ਜੀ ਜੀ। ਫਿਰ ਚਿਲਮ ਜਦੋਂ ਪਾਣੀ ਹੈ ਤੇ ਉਦੋਂ ਵੀ ਟੋਪੀ ਦੇ ਵਿੱਚ ਵੀ ਚਿਮਟੇ ਨੂੰ ਫੇਰ ਫੂਰ ਕੇ ਸਾਫ ਸੂਫ ਜੀ ਜੀ ਕਰਨਾ ਹੈ। ਹਾਂ ਜੀ। ਤੇ ਉਹਦੇ ਤੋਂ ਬਾਅਦ ਸੋਹਣਾ ਸੁਥਰਾ ਤਮਾਕੂ ਪਾ ਕੇ, ਪਾਣੀ ਚੰਗਾ ਪਾ ਕੇ ਤੇ ਮਤਲਬ ਫੇਰ ਹੁੱਕਾ ਪੀਣਾ ਚਾਹੀਦਾ। ਵਾਹ ਵਾਹ। तो अगर तुसी अंदाज़ा ही शुरू हो जाएगा, कई लोग को कोलियां दी अग रख के
ਰਾਤ ਨੂੰ ਸੌ ਜਾਂਦੇ ਨੇ ਤੇ ਬੜੀਆਂ ਵਿੜਾਂ ਬੰਨਦੇ ਫਿਰਦੇ ਨੇ। ਮੇਰਾ ਹੁੱਕਾ ਜੀ 3 ਚੱਲਦਾ ਰਹਿੰਦਾ। ਉਹ ਤੁਸੀਂ ਹੁੱਕਾ ਪੀਣ ਡਠੇ ਹੋ ਕਿ ਮੁਸੀਬਤ ਦੇ ਗਲ ਪਏ ਹੋ? ਹਾਂਜੀ, ਤੋ ਹੁੱਕੇ ਦਾ ਤੇ ਇਹ ਹੀ ਹੈ 5-6 ਘੰਟੇ ਕੱਢਦਾ। ਗੋਹੇ ਦੀ ਅੱਗ ਸਾਫ਼ ਸੁਥਰੀ ਰੱਖੀ ਹੋਵੇ, ਉਹਦੇ ਤੋਂ ਬਾਅਦ ਦੁਬਾਰਾ ਜਿਸ ਤਰ੍ਹਾਂ ਮੈਂ ਵੀ ਆ ਹੁਣ ਪਾਇਆ ਤੁਹਾਡੇ ਆਉਣ ਤੋਂ ਪਹਿਲਾਂ। ਜੀ। ਅੱਛਾ, ਤੋ ਹਰ ਕੰਮ ਜਿਹੜਾ ਸੁਥਰਾ ਚੱਲਦਾ। ਇਸ ਤਰ੍ਹਾਂ ਹੀ ਉੱਠਦਿਆਂ ਸਾਰ ਇਸ ਤਰ੍ਹਾਂ ਹੀ ਇਹ ਕਿ ਬੰਦਾ ਸਮੇਂ ਸੁੱਤਾ ਹੋਏ, ਬਾਹਰੋਂ ਕੋ ਆਵਾਜ਼ ਮਾਰੇ ਉਸੇ ਵੇ ਉੱਠ ਕੇ ਅੱਖਾਂ ਮਲਦਾ ਟੁਰ ਜਾਣਾ। ਤੇ ਉਹਦਾ ਜਿਹੜਾ ਅੰਗਰੇਜ਼ੀ ਕਹਿੰਦੇ ਨੇ ਫਸਟ ਇੰਪ੍ਰੈਸ਼ਨ ਇਜ਼ ਦੀ ਲਾਸਟ ਇੰਪ੍ਰੈਸ਼ਨ। ਉਹ ਵੇਖਣ ਵਾਲੇ ਤੇ ਜਿਹੜਾ ਉਹਦਾ ਅਸਰ ਪਵੇਗਾ ਨਾ ਉਹ ਉਸ ਤਰ੍ਹਾਂ ਦਾ ਹੀ ਪਏਗਾ। ਇਸ ਵਾਸਤੇ ਬੰਦੇ ਨੂੰ ਚਾਹੀਦਾ ਵੀ ਵੇਲੇ ਸਿਰ ਉੱਠ ਕੇ ਮੂੰਹ ਸਿਰ ਧੋਵੇ, ਹਾਂਜੀ, ਸਾਫ਼ ਸੁਥਰਾ ਕੰਘੀ ਕਰੇ, ਨਹਾਏ ਧੋਏ, ਨਹਾ ਧੋ ਕੇ ਜਦੋਂ ਵੀ ਕਿਸੇ ਦੇ ਮੱਥੇ ਲੱਗੇ ਤੇ ਸੋਹਣਾ ਰੂਪ ਬਣਾ ਕੇ, ਹਾਂਜੀ, ਮੱਥੇ ਲੱਗੇ। ਉਹਦਾ ਜਿਹੜਾ ਚਿਹਰੇ ਦਾ ਅਸਰ ਹੈ, ਉਹਦੀ ਵੇਖਣੀ ਦਾ ਜਿਹੜਾ ਅਸਰ ਹੈ, ਉਹਦੇ ਦਿਲ ਤੇ ਅਸਰ ਕਰੇਗਾ। ਉਹਦਾ ਜਿਹੜਾ ਰੂਪ ਹੈ ਉਹਦੇ ਦਿਲ 'ਚ ਆਪਣੀ ਥਾਂ ਬਣਾ ਲਏਗਾ। ਹਾਂਜੀ। ਤੇ ਜੇ ਧੋਤੇ ਮੂੰਹ ਹੀ ਮਤਲਬ ਐਵੇਂ ਅੱਖਾਂ ਮਲਦੇ ਤੇ ਜਨਾਬ ਕੋਈ ਮੁੱਛ ਐ ਨੂੰ ਗਈ, ਵਾਲ ਇੱਧਰ ਨੂੰ ਟੁਰੇ ਫਿਰਦੇ, ਉਹ ਫਿਰ ਬੰਦਾ ਸੋਹਣਾ ਨਹੀਂ ਲੱਗਦਾ। ਤੇ ਚੰਦਰੀ ਨੂੰ ਤੇ ਕੱਦੀ ਵੱਲ ਮੂੰਹ। ਘਰ ਦੇ ਵਿੱਚ ਨੂੰ ਅਗਰ ਕੋਈ ਸਿੱਖਿਆਕਾਰ ਆ ਜਾਏ ਜੀ, ਹਾਂਜੀ, ਕੋਈ ਕਪੱਤੀ ਜਿਹਨੇ ਕਪੱਤ ਦੀਆਂ ਡਿਗਰੀਆਂ ਲੈ ਕੇ ਆਈ ਹੋਏ ਪੇਕਿਆਂ ਤੋਂ, ਤੇ ਉਹ ਵੀ ਘਰ ਦਾ ਸਕੂਨ ਜਿਹੜਾ ਬਰਬਾਦ ਕਰ ਦਿੰਦੀ ਹੈ। ਉਹਨਾਂ ਘਰ ਵਾਲੇ ਉਹਨੂੰ ਜੇ ਬੁਰਾ ਆਖਣ ਤੇ ਉਹ ਪੇਕਿਆਂ ਤੱਕ ਗੱਲ ਪਹੁੰਚਾਏ ਦੀ। ਜੇ ਮੁੰਡੇ ਨੂੰ ਆਖਣ ਫੇਰ ਭੈੜੇ, ਮੁੰਡਾ ਜਿਹੜਾ ਜੇ ਉਹਨੂੰ ਸਮਝਾਏ ਮਾਰੇ ਕੁੱਟੇ ਫੇਰ ਭੈੜਾ। ਤੇ ਜੇ ਉਹਦੀ ਪਾਲਣਾ, ਉਹਦੀ ਹਰ ਗੱਲ ਮੰਨੇ ਤੇ ਮਾਂ ਪਿਓ ਵੱਲੋਂ ਭੈੜਾ, ਤੇ ਉਹ ਵਿਚਕਾਰ ਤੋਰੀ ਅੰਗਰ ਟੰਗਿਆ ਜਾਂਦਾ ਹੈ। ਤੋ ਘਰ ਜਿਹੜਾ ਨਾ ਉਹਦਾ ਸਕੂਨ ਬਰਬਾਦ ਹੋ ਜਾਂਦਾ। ਤੇ ਉਹ ਇਸ ਤਰ੍ਹਾਂ ਹੀ ਹੁੰਦਾ ਜਿਵੇਂ ਉਹ ਕੰਧ ਵੱਲ ਮੂੰਹ ਕਰਕੇ ਖਲੋਣ ਦੀ ਸਜ਼ਾ ਨਹੀਂ ਮਿਲੀ ਹੁੰਦੀ ਬੰਦੇ ਨੂੰ। ਜਿਵੇਂ ਨਿੱਕੇ ਹੁੰਦਿਆਂ ਮਾਸਟਰ ਸਕੂਲੇ ਖਿਲਾਰਦੇ ਹਨ ਕੰਧ ਵੱਲ ਮੂੰਹ ਕਰਕੇ, ਹਾਂਜੀ, ਉਸ ਤਰ੍ਹਾਂ ਦੀ ਇਹ ਜੀਵਨੀ ਜਿਹੜੀ ਹੈ ਨਾ, ਜ਼ਿੰਦਗੀ ਇਸ ਤਰ੍ਹਾਂ ਬਣ ਜਾਂਦੀ ਜਿਵੇਂ ਕੋਈ ਕੰਧ ਵਾਲੇ ਮੂੰਹ ਵਾਲੇ ਪਾਸੇ ਮੂੰਹ ਕਰਕੇ ਖਿਲਾਰ ਛੜੀਏ, ਹਾਂਜੀ, ਇਹ ਬੰਦੇ ਨੂੰ ਸਜ਼ਾ ਮਿਲੀ ਹੁੰਦੀ। ਬਿਲਕੁਲ ਹਾਂਜੀ। ਤੋਂ ਇਹ ਸੈਯਦ ਬਾਦਸ਼ਾਹ, ਅਸੀਂ ਅੱਜ ਤੁਹਾਡੀ ਹਾਜ਼ਰੀ ਤੇ ਤੁਹਾਡਾ ਇਹ ਹੁਕਮ ਸਮਝ ਕੇ ਸਭ ਤੋਂ ਪਹਿਲੇ ਤੁਹਾਡਾ ਹੀ ਅਖਾਨ ਬਰਕਤ ਵਾਸਤੇ ਬਾਬਾ ਜੀ ਦੇ ਹਜ਼ੂਰ ਪੇਸ਼ ਕੀਤਾ। ਉਹਨਾਂ ਬੜੀ ਸੋਹਣੀ ਇਹਦੀ ਵੰਡ ਵੀ ਕਰ ਦਿੱਤੀ ਹੈ। ਗੱਲ ਤੁਹਾਡੀ ਸਹੀ ਹੈ ਤੇ ਸਾਰੇ ਸਾਡੇ ਪਿਆਰੇ ਵੇਖਣ ਵਾਲਿਆਂ ਲਈ ਮੱਤ ਵੀ ਹੈ। ਜਿਹੜੇ ਹੁੱਕਾ ਪੀਂਦੇ ਨੇ ਉਹਨਾਂ ਦੇ ਵਾਸਤੇ ਇਹ ਵੇ ਵੀ ਅੰਨ ਤਾਜ਼ਾ ਹੁੱਕਾ ਨਹੀਂ ਪੀਣਾ ਚਾਹੀਦਾ, ਤੇ ਅੰਨ ਧੋਤੇ ਮੂੰਹ ਕਿਸੇ ਦੇ ਮੱਥੇ ਨਹੀਂ ਲੱਗਣਾ ਚਾਹੀਦਾ। ਆਪਣੇ ਆਪ ਨੂੰ ਸਵਾਰ ਕੇ, ਬਣਾ ਸਵਾਰ ਕੇ ਤੇ ਫਿਰ ਕਿਸੇ ਮਹਿਮਾਨ, ਕਿਸੇ ਪ੍ਰਾਹੁਣੇ ਦੇ ਜਾ ਕੇ ਮੱਥੇ ਲੱਗਣਾ ਚਾਹੀਦਾ। ਚੰਦਰੀ ਨੂੰ ਤੇ ਕੰਧ ਵੱਲ ਮੂੰਹ, ਯਾਨੀ ਹਰ ਵੇਲੇ ਜੋ ਮੂੰਹ ਵੱਟੀ ਰੱਖੇ ਨੂੰਹ ਧੀ, ਤੇ ਘਰ ਆਏ ਗਏ ਕਿਸੇ ਮਹਿਮਾਨ ਨੂੰ ਆਦਰ ਭਾਵ ਹੀ ਨਾ ਕਰੇ, ਕਿਸੇ ਨੂੰ ਅੱਗੋਂ ਮਿਲੇ ਹੀ ਨਾ, ਹੱਸਦੇ ਮੱਥੇ ਕਿਸੇ ਨੂੰ ਬੁਲਾਵੇ ਹੀ ਨਾ, ਬਲਕਿ ਵੱਟ ਕੇ ਮੂੰਹ ਸਾਈਡ ਤੇ ਕੰਧ ਵੱਲ ਨੂੰ ਘਰ ਛੱਡੇ, ਤੇ ਉਹ ਵੀ ਚੰਗੀ ਗੱਲ ਨਹੀਂ। ਤੇ ਇਹਨਾਂ ਤਰੂਆਂ ਦਾ ਫਿਟੇ ਮੂੰਹ, ਇਹਦਾ ਮਤਲਬ ਇਹ ਵੇ ਕਿ ਇਹ ਤਰਾਵੇ ਹੀ ਚੰਗੇ ਨਹੀਂ ਹੁੰਦੇ। ਫਿਟੇ ਮੂੰਹ ਦਾ ਮਤਲਬ ਹੈ ਕਿ ਨਿੰਦਿਆ ਕੀਤੀ ਇਹਨਾਂ ਨੂੰ ਚੰਗਾ ਨਹੀਂ ਜਾਣਿਆ ਜਾਂਦਾ। ਫਿਰ ਸੁਸਾਇਟੀ ਦੇ ਵਿੱਚ ਵੀ, ਸਾਡੇ ਮੁਆਸ਼ਰੇ 'ਚ, ਖਾਨਦਾਨ 'ਚ, ਘਰਾਂ ਦੇ ਵਿੱਚ ਵੀ। ਮਿਰਜ਼ਾ ਜਿਹੜਾ ਜਦੋਂ ਸਾਹਿਬਾਂ ਨੂੰ ਲੈਣ ਗਿਆ ਤੇ ਇਹਦੇ ਪਹਿਲਾਂ ਇਹਨੇ ਆਖਿਆ ਕਿ ਮੈਂ ਉੱਥੇ ਜਾ ਕੇ ਨਾ ਬਲਵਾਲ ਸੁਲੇਮਾਨ ਨੂਰੀ ਬਜ਼ੁਰਗ ਨੇ, ਉਹਨਾਂ ਦਾ ਮਜ਼ਾਰ ਹੈ ਬਲਵਾਲ ਸ਼ਹਿਰ ਤੋਂ ਸਰਗੋਧੇ ਵਾਲੀ ਸੜਕ ਤੇ ਜੀ, ਹਜ਼ਰਤ ਸੁਲੇਮਾਨ ਨੂਰੀ, ਉਹਨਾਂ ਦੇ ਜਦੋਂ ਗਿਆ ਤੇ ਉੱਥੇ ਉਹ ਨਾ ਓਲਾ ਕਰ ਗਿਆ ਸਨ ਜਾਂਦੇ ਹਨ। ਉੱਥੋਂ ਫਿਰ ਕਬਰ 'ਚੋਂ ਆਵਾਜ਼ ਆਈ ਕਿ ਤੇਰਾ ਫਕੀਰੀ ਦਾ ਬਖਰਾ ਜਿਹੜਾ ਨਾ ਹਰਮਲ ਰਨਮਲ ਸ਼ਰੀਫ ਹੈ ਜੀ, ਤੇ ਤੂੰ ਉੱਥੇ ਹਜ਼ਰਤ ਨੌਸ਼ਾ ਗੰਜ ਬਖਸ਼ ਕੋ ਜਾ ਜੀ। ਉਹ ਫਿਰ ਜਦੋਂ ਘੋੜੇ ਤੇ ਅੱਗੋਂ ਫਿਰ ਉੱਥੇ ਗਿਆ, ਬੱਕੀ ਉਹਦੇ ਕੋਲ ਸੀ ਜੀ, ਤੇ ਪੀਰ ਸਾਹਿਬ ਨੇ ਉਹਨੂੰ ਆਖਿਆ ਵੀ, ਉਹਨੇ ਦੱਸੀ ਸਾਰੀ ਗੱਲ। ਉਹਨਾਂ ਆਖਿਆ ਵੀ ਜਿਹੜੇ ਤੂੰ ਪੈਂਡੇ ਪਿਆ, ਪੈਂਡਾ ਤੇ ਜ਼ਿੰਦਗੀ ਮੌਤ ਦਾ ਜੀ। ਉਹਨੇ ਆਖਿਆ ਵੀ ਮੈਂ ਇੱਥੇ ਪਿਛਾਂ ਹਟਾਂ, ਤੇ ਜਿਵੇਂ ਉਹ ਸੱਪ ਦੇ ਮੂੰਹ 'ਚ ਕਿਰਲੀ ਲੱਗ ਜਾ ਵੜ ਜੇ ਤੇ ਉਹ ਖਾਏ ਤੇ ਮਤਲਬ ਕੋੜਾ ਹੁੰਦਾ ਤੇ ਛੱਡੇ ਤੇ ਲਾਜ ਲੱਗਦੀ ਹੈ। ਉਹਨੇ ਵੀ ਆਖਿਆ ਵੀ ਮੈਂ ਹੁਣ ਅਗਰ ਪਿਛਾਂ ਹਟਿਆ ਤੇ ਮੇਰਾ ਨਾਂ ਨਹੀਂ ਰਹਿਣਾ ਜੀ। ਉਹਨਾਂ ਆਖਿਆ ਫਿਰ ਠੀਕ ਹੈ, ਜਿਵੇਂ ਅਸੀਂ ਤੇਰੇ ਲਈ ਦੁਆ ਕਰਨੇ ਆ, ਅੱਲਾ ਤੇਰੇ ਨਾਲ ਖੈਰ ਕਰੇ। ਉੱਥੋਂ ਫਿਰ ਇਜਾਜ਼ਤ ਲੈ ਕੇ ਤੇ ਆਇਆ ਤੇ ਫਿਰ ਇਹ ਸਾਹਿਬਾਂ ਨੂੰ ਲੈਣ ਗਿਆ ਸੀ। ਲੋ ਜੀ, ਬਾਜਵਾ ਸਾਹਿਬ, ਸ਼ਾਹਿਦ ਸਾਹਿਬ ਸਾਡੇ ਪੱਕੇ ਵਿਊਅਰ ਨੇ, ਫੈਸਲਾਬਾਦ ਨਾਲ ਤਲਕ ਹੈ, ਤੇ ਪਿੱਛੋਂ
ਲੁਧਿਆਣੇ ਦੇ ਨੇ। ਵਾਹ ਜੀ ਵਾਹ। ਉਹ ਬੜਾ ਹੀ ਜਨਾਬ ਤੁਹਾਡੀਆਂ ਗੱਲਾਂ ਸੁਣ ਕੇ ਖੁਸ਼ ਹੁੰਦੇ ਨੇ। ਨੱਚਿਆ ਮੈਂ ਲੁਧਿਆਣੇ ਮੇਰੀ ਧਮਕ ਜਲੰਧਰ ਪੈਂਦੀ। ਹਾਂ ਅੱਛਾ ਅੱਛਾ। ਉਹ ਆਂਦੇ ਨੇ ਜੀ ਕਿ ਲੁਧਿਆਣੇ ਤੋਂ ਜਿੰਨੇ ਲੋਕ ਤੁਹਾਨੂੰ ਕਰਦੇ ਨੇ, WhatsApp ਕਰਦੇ ਨੇ, ਮੈਸੇਜ ਕਰਦੇ ਨੇ, ਕਮੈਂਟਸ ਕਰਦੇ ਨੇ, ਤੇ ਮੇਰਾ ਬੜਾ ਦਿਲ ਠਰਦਾ। ਅਸੀਂ ਪਿੱਛੋਂ ਲੁਧਿਆਣਿਓਂ ਆਏ ਆ ਤੇ ਆ ਕੇ ਉਂਝ ਅਸੀਂ ਫੈਸਲਾਬਾਦ ਬੈਠੇ ਆ। ਉਹ ਬੜੇ ਸੋਹਣੇ ਸੋਹਣੇ ਅਖਾਣ ਵੀ ਭਿਜਵਾਉਂਦੇ ਨੇ। ਜੀ ਜੀ। ਅੱਜ ਸਰ ਉਹਨਾਂ ਜਿਹੜਾ ਅਖਾਣ ਭੇਜਿਆ ਉਹ ਇਸ ਤਰ੍ਹਾਂ ਭਈ ਕੁੱਤੇ ਖਾਣ ਜਲੇਬੀਆਂ ਹਾਂਜੀ ਤੇ ਪ੍ਰੋਤ ਭੁੱਖੇ ਰਹਿਣ। ਹਾਂਜੀ ਗੱਲ ਇਹ ਹੈ ਕਿ ਵੇਖੋ ਨਾ ਜੀ ਕਿ ਜਦੋਂ ਨਾਇਨਸਾਫੀ ਜਿਹੜੇ ਮੁਆਸ਼ਰੇ ਦੇ ਜਿਹੜੀ ਵਸੋਂ ਦੇ ਜਿਹੜੀ ਵਸੇਬ ਦੇ ਵਿੱਚ ਹੋਏਗੀ। ਹਾਂਜੀ ਹਾਂਜੀ। ਔਰ ਉੱਥੇ ਜਿਹੜਾ ਮਤਲਬ ਹੱਕਦਾਰ ਹੈ ਉਹਨੂੰ ਹੱਕ ਨਹੀਂ ਮਿਲੇਗਾ। ਹਾਂਜੀ। ਨਾਇਨਸਾਫੀ ਹੋਏਗੀ, ਜਬਰ ਧਰੋਹ ਹੋਏਗਾ, ਖੋਹ ਖਿੰਝ ਦਾ ਰਿਵਾਜ ਹੋਏਗਾ। ਤੇ ਜਦੋਂ ਖੋਹ ਖਿੰਝ ਦਾ ਰਿਵਾਜ ਹੋਏਗਾ ਤੇ ਫਿਰ ਜ਼ਾਹਰ ਹੈ ਉਸ ਵਸੇਬ ਦੇ ਅੰਦਰ ਕੁੱਤਿਆਂ ਜਲੇਬੀਆਂ ਹੀ ਖਾਣੀਆਂ ਨੇ। ਤੇ ਜਿਹੜੇ ਪ੍ਰੋਤ ਨੇ ਜਾਂ ਮਾਲਕ ਨੇ ਜਾਂ ਜਿਹੜੇ ਇੱਜ਼ਤਦਾਰ ਲੋਕ ਨੇ, ਹਾਂਜੀ ਹਾਂਜੀ, ਉਹਨਾਂ ਭੁੱਖੇ ਹੀ ਰਹਿਣਾ। ਕਿਉਂਕਿ ਜਦੋਂ ਸੜਕ 'ਤੇ ਖਲੋਗੇ ਤੇ ਬੰਦੂਕਾਂ ਨਾਲ ਤੁਹਾਡੇ ਪੈਸੇ ਖੋਹਣ ਵਾਲੇ, ਤੁਹਾਡੇ ਲੀੜੇ ਲਾਹਣ ਵਾਲੇ, ਤੁਹਾਡੀਆਂ ਚਾਦਰਾਂ ਲਾਹਣ ਵਾਲੇ, ਤੇ ਤੁਹਾਨੂੰ ਉੱਥੇ ਟੋਏ ਦੇ ਵਿੱਚ ਸਿਆਲ ਦੇ ਦਿਨੇ ਡੱਕ ਦੇਣ ਵਾਲੇ ਮੌਜੂਦ ਹੋਣਗੇ। ਤੇ ਇਹਦਾ ਮਤਲਬ ਵੀ ਉੱਥੋਂ ਕਾਨੂੰਨ ਮਰ ਗਿਆ, ਹੁਕਮਰਾਨ ਮਰ ਗਿਆ। ਉੱਥੇ ਹੁਕਮਰਾਨ ਹੈ ਨਹੀਂ। ਹੁਕਮਰਾਨ ਤੇ ਆਪ 100 ਪੁਲਿਸ ਵਾਲੇ ਤੇ ਸਿਕਿਉਰਿਟੀ ਗਾਰਡ ਦੀ ਆਪਣੇ ਆਲੇ ਦੁਆਲੇ ਗਰਦ ਲੈ ਕੇ ਟੁਰਦੇ ਨੇ। ਉਹ ਤੇ ਆਪ ਉਹ ਇਕੱਲੇ ਉਹ ਫਿਰਨ, ਉਹ ਵੀ ਲੁੱਟੇ ਜਾਣ, ਉਹਨਾਂ ਦਾ ਵੀ ਇਹੀ ਹਾਲ ਹੋਵੇ। ਤੇ ਗੱਲ ਇਹ ਹੈ ਕਿ ਬਾਬਾ ਜੀ ਜਿਹੜਾ ਨਾ ਇਨਸਾਫ, ਜੀ ਜੀ, ਇਨਸਾਫ ਤਾਂ ਹੁੰਦਾ ਹੈ ਕਿ ਹਾਕਮ ਠੀਕ ਹੋਵੇ। ਹਾਕਮ ਜੀ, ਵਾਹ ਵਾਹ। ਔਰ ਹਾਕਮ ਜਿੰਨਾ ਜੇ ਠੀਕ ਨਹੀਂ ਹੁੰਦਾ, 47 ਤੋਂ ਪਹਿਲਾਂ ਦੀ ਗੱਲ ਹੈ, ਸਰਗੋਧੇ ਨਾ ਇੱਕ ਥਾਣੇਦਾਰ ਆਇਆ ਸਿਵਲ ਲਾਈਨ ਥਾਣੇ 'ਚ ਜੀ। ਉਹਨੇ ਜਨਾਬ ਉੱਥੇ ਨਾ ਜਿਹੜੇ ਸਨ ਨਾ ਰੱਸਾਗੀਰ, ਉਹਨੂੰ ਪਤਾ ਸੀ ਉਹ ਸਾਰੇ ਇਲਾਕੇ ਦਾ, ਜੀ ਜੀ। ਉਹਨੇ ਉਹਨਾਂ ਨੂੰ ਸੱਦਿਆ ਤੇ ਆਖਣ ਲੱਗਾ ਕਿ ਮਾਰ ਸਾਹਿਬ ਮੈਂ ਆਇਆ ਇੱਥੇ, ਜਿੰਨਾ ਚਿਰ ਮੈਂ SHO ਆ ਨਾ ਉਹਨਾਂ ਚਿਰ ਤੁਸਾਂ ਇੱਥੇ ਨਾ ਤੇ ਕਿਸੇ ਦਾ ਕੋਈ ਢੋਰ ਖੁੱਲੇ ਤੇ ਨਾ ਕਿਸੇ ਦਾ ਝੁੱਗਾ ਭੱਜੇ। ਵਾਹ। ਉਹਨਾਂ ਆਖਿਆ ਛੋਰਾ, ਉਹਨਾਂ ਸਮਝਿਆ ਵੀ ਇਹ ਇੰਜ ਦਾ ਹੀ ਹੈ। ਉਹਨੇ ਆਖਿਆ ਛੋਰਾ ਤੈਨੂੰ ਭਲੇਖਾ ਲੱਗੀ ਵਧਾ ਹੈ, ਤੈਨੂੰ ਵੀ ਕੋਈ 2 ਖੋਲੀਆਂ ਗੱਲ ਛੁੜੇ ਸਾਂ। ਉਹ ਜਨਾਬ ਜਿਹੜਾ ਇਸ ਤਰ੍ਹਾਂ ਆਖੇ ਨਾ, ਉਹਨੂੰ ਮੁੰਡਿਆਂ ਨੂੰ ਆਖੇ ਪਾ ਲਓ ਇਹਨੂੰ ਲੰਮਿਆਂ। ਕੁੱਟ ਕੁੱਟ ਕੇ ਉਸ ਬੰਦੇ ਨੇ ਸਾਰੇ ਰੱਸਾਗੀਰਾਂ ਨੂੰ ਕੁੱਟ ਕੁੱਟ ਕੇ ਨਾ ਉਹਦੀ ਮੁੰਝ ਕੁੱਟ ਛੜੀ। ਔਰ ਇੱਕ ਦਿਨ ਉਹਨੇ ਸਿਵਲ ਲਾਈਨ ਥਾਣੇ ਦੇ ਸਾਹਮਣੇ ਬੱਕਰੀ ਦੇ ਗਲ ਕੈਂਠਾ ਪਾ ਕੇ, ਕੈਂਠਾ ਜ਼ੇਵਰ ਹੁੰਦਾ ਸੀ ਹਾਂਜੀ, ਸੋਨੇ ਦਾ ਕੈਂਠਾ ਪਾ ਕੇ ਸਾਰੀ ਰਾਤ ਸੜਕ ਤੇ ਛੱਡ ਛੜੀ ਸੀ। ਆਂਦਾ ਸੀ ਕੋਈ ਇਹਦਾ ਕੈਂਠਾ ਲਾਏ ਤੇ ਸਹੀ। ਦਿਨ ਚੜ੍ਹਦੇ ਨੂੰ ਬੱਕਰੀ ਉਸ ਤਰ੍ਹਾਂ ਹੀ ਟੁਰੀ ਫਿਰਦੀ ਸੀ ਕਿ ਇਹ ਕੈਂਠਾ ਨਹੀਂ ਸੀ ਲਾਇਆ। ਹਾਂਜੀ। ਤੇ ਜਦੋਂ ਹਾਕਮ ਵੱਡੀ ਖੋਰ ਹੋ ਜਾਣਾ, ਹਾਂਜੀ, ਤੇ ਫੇਰ ਜਨਾਬ ਰਿਜ਼ਕ ਚੋਂ ਬਰਕਤ ਉੱਡ ਜਾਂਦੀ ਏ। ਜਦੋਂ ਬਾਦਸ਼ਾਹ ਦੀ ਨੀਅਤ ਬਦਲ ਜਾਏਗੀ ਤੇ ਖਲਕਤ ਦਾ ਰਿਜ਼ਕ ਨਖੁੱਟ ਜਾਏਗਾ। ਹਾਂਜੀ, ਵਾਹ ਵਾਹ। ਸਾਡੇ ਮੁਲਕ ਦਾ ਵੀ ਇਹੀ ਹਾਲ ਹੈ। ਹਾਂਜੀ, ਜਦੋਂ ਬਾਦਸ਼ਾਹ ਦੀ ਨੀਅਤ ਠੀਕ ਵਾਲਾ ਬਾਦਸ਼ਾਹ ਹੋਏਗਾ, ਖਲਕਤ ਤੇ ਰਹਿਮ ਰੱਬ ਕਰੇਗਾ। ਵਾਹ। ਹਾਂਜੀ। ਲੋ ਜੀ ਪਿਆਰਿਓ, ਕੁੱਤੇ ਖਾਣ ਜਲੇਬੀਆਂ ਤੇ ਪ੍ਰੋਤ ਭੁੱਖੇ ਰਹਿਣ। ਬਾਬਾ ਜੀ ਬਾ ਫਰਮਾਉਂਦੇ ਨੇ ਬਈ ਅਸ਼ਰਾਫ ਖੁਆਰ ਤੇ ਕਮੀਨ ਤਾਜ਼ਾ ਜਦੋਂ ਹੋ ਜਾਏ ਕਿਸੇ ਇਲਾਕੇ ਦੇ ਵਿੱਚ, ਜਦੋਂ ਕਿਸੇ ਵੱਡੇ ਅਕਲਮੰਦ ਬਾ ਇੱਜ਼ਤ ਜ਼ੀ ਵਕਾਰ ਦੀ ਇੱਜ਼ਤ ਕੋਈ ਨਾ ਰਵੇ ਤੇ ਝੋਲੀ ਚੁੱਕ ਜਾਏ, ਚੋਰ ਡਕੈਤ ਲੋਕ ਜਿਹੜੇ ਨੇ ਉਹ ਤਾਕਤਵਰ ਹੋ ਜਾਣ, ਉਹਨਾਂ ਕੋਲ ਇਖਤਿਆਰ ਤੇ ਇਕਤਦਾਰ ਆ ਜਾਵੇ, ਤੇ ਉੱਥੇ ਇਸ ਤਰ੍ਹਾਂ ਦੇ ਅਖਾਣ ਬੋਲਿਆ ਜਾਂਦਾ ਹੈ। ਇੱਕ ਸ਼ੇਰ ਮੈਨੂੰ ਇੱਥੇ ਯਾਦ ਆ ਗਿਆ, ਅਕਲਾਂ ਵਾਲੇ ਕੱਖਾਂ ਵਾਂਗੂ ਰੋਲਦੇ ਫਿਰਨ ਜ਼ਮੀਨਾਂ ਤੇ ਮਹਿਲਾਂ ਅੰਦਰ ਸੁੱਖ ਦੀ ਨੀਂਦਰ ਕੁੱਤੇ ਸੌਣ ਕਲੀਨਾਂ ਤੇ ਪਿਆਰਿਓ, ਇਹ ਦੌਰ ਅੱਜ ਕੱਲ੍ਹ ਦਾ ਸਾਡਾ ਦੌਰ ਹੈ। ਅੱਲਾਹ ਪਾਕ ਇਹਸਾਨ ਕਰੇ ਪਾਕਿਸਤਾਨ ਤੇ ਪਾਕਿਸਤਾਨੀਆਂ ਦੇ ਉੱਤੇ, ਤੇ ਸਾਡੇ ਵੀ ਹਾਲਾਤ ਬਦਲ ਜਾਣ, ਸਾਡਾ ਪਿਆਰਾ ਦੇਸ਼ ਵੀ ਤਰੱਕੀ ਯਾਫਤਾ ਮਮਾਲਕ ਦੀ ਸਫ ਦੇ ਵਿੱਚ ਆਣ ਖਲੋਵੇ। ਬਾਈਵਾ ਸਾਹਿਬ ਲਾਹੌਰ ਤੋਂ ਸਾਡੇ ਮਿੱਤਰ ਨੇ, ਸਾਡੇ ਦਰਸ਼ਕ ਨੇ, ਅਰਸ਼ਦ ਅੰਜੁਮ ਸਾਹਿਬ, ਉਹ ਪੈ ਫਰਮਾਉਂਦੇ ਨੇ ਵੀ ਜੈਸੀ ਕਰਨੀ ਵੈਸੀ ਭਰਨੀ। ਹਾਂਜੀ, ਬੜਾ ਸੋਹਣਾ ਅਖਾਣ ਹੈ ਜੀ। ਇਹਨੂੰ ਵਾਰਿਸ ਸ਼ਾਹ ਨੇ ਇੰਜ ਬਿਆਨ ਕੀਤਾ ਕਿ ਜਿਹਾ ਕਰੇ ਕੋਈ ਤਿਆ ਪਾ ਲੈਂਦਾ, ਸੱਚੇ ਵਾਅਦੇ ਪਰਵਰਦਗਾਰ ਦੇ ਨਹੀਂ। ਤੋ ਇਹ ਜਿਹੜਾ ਜ਼ਿੰਦਗੀ ਹੈ ਨਾ ਜੀ, ਜ਼ਿੰਦਗੀ ਦੇ ਵਿੱਚ ਜੋ ਬੰਦੇ ਕਰਨਾ ਨਾ, ਦਾ ਦੁਨੀਆ 70 ਆਖਰ, ਜੇ ਉਹਨੇ ਚੰਗਾ ਕੰਮ ਕਰਨਾ
ਤੇ 10 ਗੁਣਾ ਉਹਨੂੰ ਅਜਰ ਅੱਲਾ ਸੋਹਣੇ ਨੇ ਦੁਨੀਆ ਤੇ ਦੇ ਦੇਣਾ। ਤੇ ਜੇ ਉਹਨੇ ਬੁਰਾ ਕੰਮ ਕਰਨਾ ਤੇ ਉਹਨੂੰ 10 ਗੁਣਾ ਸਜ਼ਾ ਇੱਥੇ ਦੇਣੀ ਹੈ ਤੇ 70 ਗੁਣਾ ਅੱਗੇ ਜਾ ਕੇ ਦੇਣੀ ਹੈ। ਤੋ ਇਸ ਵਾਸਤੇ ਖੁਦਾ ਦਾ ਬਣਾਇਆ ਹੋਇਆ ਕਾਨੂੰਨ ਕਦੀ ਉਹਨੂੰ ਭੁਲੇਖਾ ਲੱਗ ਨਹੀਂ ਸਕਦਾ, ਉਹ ਕਦੀ ਗਲਤ ਹੋ ਨਹੀਂ ਸਕਦਾ। ਇਸ ਵਾਸਤੇ ਜੋ ਬੰਦਾ ਇਹ ਦੁਨੀਆ ਦੀ ਖੇਤੀ ਦੇ ਵਿੱਚ ਬੀਜੇਗਾ ਉਹੋ ਹੀ ਵੱਢ ਕੇ ਜਾਏਗਾ। ਵੇਖੋ ਨਾ, ਕਣਕ ਬੀਜੋ ਤੇ ਕਦੀ ਛੋਲੇ ਉੱਗੇ ਨਹੀਂ, ਹਾਂਜੀ ਕਦੀ ਨਹੀਂ ਜੀ। ਵਾਰਿਸ ਸ਼ਾਹ ਨੇ ਲਿਖਿਆ, ਅੱਖ ਬੀਜ ਕੇ ਕਿਸੇ ਨਾ ਅੰਬ ਖਾਧੇ, ਉੱਤੇ ਕਿੰਬ ਸ਼ਤੂਤ ਨਾ ਆਇਆ ਏ, ਵਾਰਸ ਬੀਜਿਆ ਹੀ ਸਦਾ ਵੱਢਣਾ ਏ, ਸਭੋ ਦਾਨਿਆ ਏ ਫਰਮਾਇਆ ਏ। ਵਾਹ ਵਾਹ। ਤੋ ਜੋ ਕਰਨਾ ਸੁਣਾ ਉਹਨੇ ਪਾ ਕੇ ਜਾਣਾ ਹੈ। ਮਤਲਬ ਇਹ ਹੋ ਨਹੀਂ ਸਕਦਾ ਕਿ ਦੁਨੀਆ ਜਿਹਦੇ ਅਸੀਂ ਦੁਨੀਆ ਦਾ ਨਿਜ਼ਾਮ ਤੇ ਮਕਾਰਾਂ ਦਾ ਨਿਜ਼ਾਮ ਹੈ, ਝੂਠ ਦਾ ਨਿਜ਼ਾਮ ਹੈ। ਇੱਥੇ ਤੇ ਅਸੀਂ ਕਿਸੇ ਦੀ ਸਿਫਾਰਿਸ਼ ਕਰਾ ਕੇ ਬਦੀ ਕਰਕੇ ਬਚ ਸਕਦੇ ਹਾਂ ਜੀ, ਹਾਂਜੀ। ਕਤਲਾਂ ਤੇ ਵੀ ਰੋਜ਼ ਲੋਕੀ ਬਰੀ ਹੋ ਜਾਂਦੇ ਨੇ, ਲੇਕਿਨ ਖੁਦਾ ਦੇ ਘਰ ਜਿਹੜਾ ਨਾ ਉੱਥੇ ਜੁਰਮ ਉਹ ਕਿਤੇ ਕੋਈ ਨਸੂਹੇ ਵਾਲੀ ਤੋਬਾ ਕਰ ਲੇ ਤੇ ਰੱਬ ਮਾਫ ਕਰ ਜਿਹੜੇ, ਉਹ ਵੱਖਰੀ ਗੱਲ ਹੈ, ਉਹ ਬਾਦਸ਼ਾਹ ਹੈ। ਲੇਕਿਨ ਉੱਥੇ ਪੂਰੇ ਦਾ ਪੂਰਾ ਤੋਲ ਮਿਣ ਕੇ ਜਨਾਬ ਉਹਨੇ ਬਦਲਾ ਲੈਣਾ ਔਰ ਉਹਨੂੰ ਉਹ ਭੁਗਤਣਾ ਪੈਣਾ। ਇਸ ਵਾਸਤੇ ਸਾਨੂੰ ਚਾਹੀਦਾ ਕਿ ਚੰਗੇ ਕਾਰਜ ਕਰੀਏ, ਇਹ ਦੁਨੀਆ ਨੂੰ ਇਹ ਨਰਕ ਨਾ ਬਣਾਈਏ, ਇਹਨੂੰ ਸਵਰਗ ਬਣਾਈਏ। ਔਰ ਸਵਰਗ ਅਸੀਂ ਆਪਸੀ ਇੱਕ ਦੂਜੇ ਦੇ ਨਾਲ ਚੰਗੇ ਵਰਤ ਵਿਹਾਰ ਨਾਲ ਹੀ ਇਹਨੂੰ ਬਣਾ ਸਕਦੇ ਹਾਂ, ਹਾਂਜੀ। ਜਦੋਂ ਕਿ ਨਰਕ ਦੁਨੀਆ ਨੂੰ ਲੋਕਾਂ ਨੇ ਲਾਲਚ ਲੋਭ ਪਿੱਛੇ, ਹਾਂਜੀ, ਜਿਹੜਾ ਕੰਮ ਰੱਬ ਵੇਖੋ ਜੀ, ਰੱਬ ਪਾਲਣ ਹਾਰੇ ਜੀ, ਜਦੋਂ ਆਂਦਾ ਮੈਂ ਮੂੰਹ ਲਾਇਆ ਮੈਂ ਚੋਗ ਵੀ ਦਿਆਂਗਾ, ਤੇ ਫਿਰ ਬੰਦੇ ਨੂੰ ਸੋਚਣਾ ਚਾਹੀਦਾ ਕਿ ਮੈਂ ਆਪੂ ਉਹਦੇ ਵਾਲੇ ਕੰਮ ਨਾ ਕਰਨੇ ਸ਼ੁਰੂ ਕਰ ਦਿਆਂ, ਖੋਆ ਮੋਈ ਲੁੱਟ ਮਾਰ ਇਹ ਵੋ ਲਟਰ ਪਟਰ। ਤੇ ਅਸਾਂ ਤੇ ਬੜੇ ਵੇਖੇ ਨੇ ਇਹ ਸਾਰਾ ਕੁਝ ਕਰਕੇ ਵੀ ਦੁਨੀਆ ਤੋਂ ਜ਼ਲੀਲ ਹੋ ਕੇ ਜਾਂਦੇ ਵੇਖੇ। ਆਪ ਹੱਥੀਂ ਖੋਆ ਧਰੋਈ ਕਰਦਾ, ਇਹਦਾ ਮਤਲਬ ਉਹ ਅੱਲਾਹ ਪਾਕ ਨੂੰ ਰਾਜ਼ਕ ਨਹੀਂ ਮੰਨਦਾ, ਨਾ ਤਾਂ ਹੀ ਤਾਂ ਖੁੰਦਾ ਨਾ। ਤੇ ਜੇ ਤਵੱਕਲ ਕਰਕੇ ਬੈਠਾ ਰਵੇ ਸਾਈਂ ਦੇ ਉੱਤੇ, ਸੱਚੇ ਸਾਹਿਬ ਤੇ, ਹਾਂਜੀ, ਤੇ ਉਹਨੂੰ ਘਰ ਬੈਠੇ ਉਹਦੇ ਪੱਥਰਾਂ 'ਚ ਕੀੜਿਆਂ ਨੂੰ ਦਿੰਦਾ ਪਿਆ, ਪੱਥਰ ਵਿੱਚ ਕੀੜਿਆਂ ਨੂੰ ਰਿਜ਼ਕ ਦੇਈ ਜਾਂਦਾ। ਜਿਹੜਾ ਉਹਨੇ ਵੇਖੋ ਜੀ, ਜਦੋਂ ਅਸੀਂ ਦੁਨੀਆ 'ਚ ਵੀ ਵਜੂਦ ਨਹੀਂ ਸੀ ਸਾਡਾ ਬਣਿਆ, ਜਦੋਂ ਕੁੰਨ ਦੇ ਵੇਲੇ ਰੂਹਾਂ ਖਲਕੀਆਂ, ਸਾਡੀ ਰੂਹ ਖਲਕੀ ਗਈ, ਨਾਲ ਹੀ ਸਾਡਾ ਰਿਜ਼ਕ ਵੀ ਲਿਖ ਦਿੱਤਾ ਗਿਆ। ਤੇ ਖੋਰੇ ਲੱਖਾਂ ਸਾਲ ਅਸੀਂ ਉਹ ਕਿਹੜੇ ਆਲਮ 'ਚ ਰਹੇ, ਯਾਨੀ ਦੁਨੀਆ ਤੇ ਆਉਣ ਤੋਂ ਪਹਿਲਾਂ ਆਲਮੇ ਅਰਵਾਹ 'ਚ, ਆਲਮੇ ਅਰਵਾਹ 'ਚ ਮਤਲਬ ਰੱਬ ਤੇ ਉਸ ਸ਼ਾਹ ਦਾ ਨਾਂ ਹੈ, ਅੱਲਾਹੁ ਅਕਬਰ, ਪਾਲਣ ਵਾਲਾ। ਹਾਂਜੀ। ਤੇ ਜੇ ਬੰਦਾ ਇੱਥੇ ਆ ਕੇ ਕੋਈ ਬੰਦੇ ਦੇ ਪੁੱਤਰਾਂ ਵਾਲਾ ਨਹੀਂ ਕੰਮ ਕਰਦਾ ਤੇ ਉਹਨੇ ਫਿਰ ਭੁਗਤਣਾ ਤੇ ਹੈ ਹੀ, ਹਾਂਜੀ। ਜੋ ਜੁਰਮ ਕਰਨਾ ਸੋ ਉਹਦੀ ਸਜ਼ਾ ਭੁਗਤ ਕੇ ਜਾਣਾ ਸੋ, ਹਾਂਜੀ। ਔਰ ਉਹ ਦਾ ਦੁਨੀਆ 70 ਆਖਰ ਵਾਲਾ ਖਾਤਾ ਜਿਹੜਾ ਉੱਥੇ ਤੇ ਮਤਲਬ ਥੋੜਾ ਬਹੁਤਾ ਇੱਧਰ ਉੱਧਰ ਅਦਲਾ ਬਦਲੀ ਨਹੀਂ ਹੋਣੀ। ਲਓ ਜੀ ਪਿਆਰਿਓ, ਇਹ ਦੁਨੀਆ ਦਾਰੁਲ ਅਮਲ ਹੈ। ਇੱਥੇ ਜੋ ਬੀਜਾਂਗੇ ਇੱਕ ਤੇ ਉਹ ਜਾ ਕੇ ਆਖਰਤ ਵਿੱਚ ਅਸੀਂ ਉਹਨੂੰ ਵੱਢਣਾ, ਉਹਦਾ ਸਾਨੂੰ ਸਿਲਾ ਮਿਲਣਾ ਅਮਲਾਂ ਦਾ। ਦੂਜਾ, ਇੱਥੇ ਵੀ ਅਦਲੋ ਇਨਸਾਫ फ़कत हशर पे मौकूफ़ नहीं, जिंदगी खुद भी गुनाहों की सज़ा देती है। प्यारिओ, इत्थे भी साडी माँ बोली च आखदे ने भी खूह कढ़दे नूं खाता तैयार, जिहड़ा किसे दे वास्ते कंढे बीजदा। वारिस शाह सैयदी लिखदे ने कि वारिस शाह उजाड़ के वसदिआं नूं आप सुख दे नाल फिर वसीए क्यों, वो भी फिर सुखी नहीं वस सकदा। ਇਹਦਾ ਮਤਲਬ ਇਹ ਵੇ ਇਸ ਖਾਨ ਦਾ ਵੀ ਜੀਓ ਔਰ ਜੀਨੇ ਦੋ ਦੇ ਅਸੂਲ ਦੇ ਉੱਤੇ ਸਾਨੂੰ ਅਮਲ ਕਰਨਾ ਚਾਹੀਦਾ। ਲੋਕਾਂ ਦੀ ਵੀ ਖੈਰ ਮੰਗਣੀ ਚਾਹੀਦੀ ਹੈ ਤੇ ਆਪਣੀ ਵੀ ਖੈਰ ਹੀ ਅੱਲਾਹ ਪਾਕ ਸੱਚੇ ਸਾਹਿਬ ਕੋਲੋਂ ਤਲਬ ਕਰਨੀ ਚਾਹੀਦੀ ਹੈ। ਜਿਹੜਾ ਬਾਜਵਾ ਸਾਹਿਬ ਫਰਮਾਇਆ ਵੀ ਤੌਬਾ ਤੋਂ ਨਸੂਹ ਕਰ ਲਗਾ ਅੱਲਾਹ ਪਾਕ ਕੋਲੋਂ ਤੇ ਫੇਰ ਹੀ ਅੱਲਾਹ ਪਾਕ ਹੋ ਸਕਦਾ ਮਾਫੀ ਦੇ ਦੇ। ਇਸ ਬੜੀ ਸੋਨੇ ਦੀ ਗੱਲ ਹੈ। ਪਰ ਪਿਆਰਿਓ, ਅੱਲਾਹ ਪਾਕ ਫਰਮਾਉਂਦਾ ਮੇਰਾ ਹੱਕ ਹਕੂਕੁੱਲਾ ਦੇ ਵਿੱਚ ਅਗਰ ਕੋਈ ਕਮੀ ਬੇਸ਼ੀ ਕਰੇਗਾ ਤਾਂ ਮੈਂ ਮਾफ़ ਕਰ ਦਿਆਂਗਾ। ਤੇ ਜੇ ਕਿਸੇ ਗਰੀਬ ਦਾ ਹੱਕ ਮਾਰਿਆ ਹੋਏਗਾ ਹੀ, ਕਿਸੇ ਯਤੀਮ ਦੀ ਇੱਕ ਮਰਲਾ ਥਾਂ ਤੇ ਕਬਜ਼ਾ ਤੂੰ ਕੀਤਾ ਹੋਵੇਗਾ, ਉਹ ਕਿਸੇ ਮਸਕੀਨ ਨੂੰ ਚੰਡ ਮਾਰੀ ਹੋਏਗੀ ਤੇ ਉਹ ਕਿਆਮਤ ਨੂੰ ਉਹ ਹੀ ਤੈਨੂੰ ਮਾफ़ੀ ਦੇਗਾ ਤੇ ਮਾफ़ੀ ਹੋਣੀ ਹੈ, ਉਹਦਾ ਰੱਬ ਵੀ ਮਾफ़ ਨਹੀਂ ਕਰਨਾ। ਸੋ ਪਿਆਰਿਓ, ਜੈਸੀ ਕਰਨੀ ਵੈਸੀ ਭਰਨੀ ਦਾ ਮਤਲਬ ਇਹ ਵੇ ਵੀ ਸਾਨੂੰ ਚੰਗੇ ਹੀ ਕੰਮ ਕਰਨੇ ਚਾਹੀਦੇ ਨੇ ਤਾਂ ਕਿ ਸਾਡੇ ਅੱਗੇ ਚੰਗਾ ਹੀ ਕੋਈ ਨਤੀਜਾ ਆਵੇ। ਬਾਜਵਾ ਸਾਹਿਬ ਸਾਡੇ ਬੜੇ ਪਿਆਰੇ ਵਿਊਅਰ ਨੇ, ਰਾਣਾ ਗੁਲਾਮ ਰਸੂਲ ਕਬੀਰੀ ਮੁਲਤਾਨ ਤੋਂ, ਵਾਹ ਜੀ ਵਾਹ। ਉਹਨਾਂ ਜਨਾਬ ਸਾਨੂੰ ਇੱਕ ਅਖਾਣ ਭਿਜਵਾਇਆ
ਭਈ ਅਵਲ ਖੇਸ਼ਾਂ ਵਾਹ ਤੇ ਬਾਅਦ ਦਰਵੇਸ਼ਾਂ। ਲੋਕਾਂ ਨੂੰ ਦਾਨ ਕਰਨ ਲੱਗੇ ਹੋ ਤੇ ਪਹਿਲਾਂ ਵੇਖੋ ਕਿ ਸਾਡੇ ਆਪਣੇ ਲੱਗਦੇ ਲੈਂਦੇ ਜਿਹੜੇ ਨੇ ਕੋਈ ਉਹ ਭੁੱਖੇ ਤੇ ਨਹੀਂ। ਵਾਹ ਹਾਂਜੀ, ਰਿਸ਼ਤੇਦਾਰ ਭੁੱਖੇ ਤੇ ਨਹੀਂ ਜੀ। ਪਹਿਲਾਂ ਉਹਨਾਂ ਨੂੰ ਦਿਓ, ਉਹਨਾਂ ਦਾ ਹੱਕ ਹੈ, ਅੱਲਾ ਰਸੂਲ ਦਾ ਵੀ ਇਹ ਹੁਕਮ ਹੈ ਜੀ। ਉਹਦੇ ਤੋਂ ਬਾਅਦ ਫਿਰ ਜਿਹੜੇ ਬਾਅਦ ਵਾਲੇ ਨੇ ਜੀ ਉਹਨਾਂ ਨੂੰ ਦਿਓ। ਵਾਹ। ਹਾਂਜੀ, ਉਹ ਨਾ ਹੋਏ ਵੀ ਤੁਹਾਡੇ ਆਪਣੇ ਤੇ ਭੁੱਖੇ ਮਰਦੇ ਰਹਿਣ। ਜਿਹੜੇ ਨੇੜੇ ਦੇ ਨੇ, ਜਿਹੜੇ ਤਲਕਦਾਰ ਨੇ, ਜਿਹੜੇ ਸਾਕੜ ਨੇ ਤੁਹਾਡੇ ਜਾਂ ਭੈਣ ਭਰਾ ਨੇ, ਤੇ ਮਤਲਬ ਇਹ ਖੇਸ਼ ਦਾ ਮਤਲਬ ਹੈ ਆਪਣੇ ਫਾਰਸੀ 'ਚ ਜਵਾਈ ਨਹੀਂ, ਸਾਰੇ ਹੀ ਆਪਣੇ ਜਿੰਨੇ ਵੀ ਰਿਸ਼ਤੇਦਾਰ ਨੇ। ਖੇਸ਼ ਦਾ ਮੈਂ ਨਾ ਆਪਣਾ ਜੀ। ਅੱਛਾ, ਤੋ ਫਾਰਸੀ ਦਾ ਲਫ਼ਜ਼ ਹੈ ਨਾ ਅੱਛਾ, ਤੋ ਜਿਹੜੇ ਵੀ ਤੁਹਾਡੇ ਆਪਣੇ ਨੇ, ਮੁਰਾਦ ਆਪਣੇ ਤੋਂ ਮੁਰਾਦ ਤੁਹਾਡੇ ਭੈਣ ਭਰਾ 'ਚ ਵੀ ਆ ਸਕਦਾ, ਜਵਾਈ ਵੀ ਆ ਸਕਦਾ, ਧੀਆਂ ਵੀ ਹੋ ਸਕਦੀਆਂ ਨੇ। ਜਿਹੜਾ ਵੀ ਤੁਸੀਂ ਵਹਿੰਦੇ ਹੋ ਨਾ ਕਿ ਮਾੜਾ ਹੈ ਤੇ ਤੁਹਾਡੇ ਤੇ ਅੱਲਾ ਦਾ ਕਰਮ ਹੈ, ਸੌਖੇ ਹੋ, ਤੇ ਤੁਸੀਂ ਪਹਿਲਾਂ ਮਤਲਬ ਇਹ ਕਿ ਜਦੋਂ ਵੀ ਕੋਈ ਦੇਣ ਲੱਗਦੇ ਹੋ ਨਾ ਤੇ ਫਿਰ ਪਹਿਲਾਂ ਵੇਖੋ ਕਿ ਭੈਣ ਭਰਾ ਕੋਈ ਧੀਆਂ ਚੋਂ ਕੋਈ ਮਾੜਾ ਤੇ ਨਹੀਂ, ਪਹਿਲਾਂ ਉਹਦੀ ਇਮਦਾਦ ਕਰੋ। ਵਾਹ। ਉਹਦੇ ਤੋਂ ਬਾਅਦ ਫਿਰ ਦੂਜੇ ਕਿਸੇ ਮਤਲਬ ਹੋਰ ਵੱਲ ਜਾਓ। ਪਹਿਲਾ ਹੁਕਮ ਇਹ ਵੇ ਕਿ ਉਹਦੀ ਪਾਲਣਾ ਕਰੋ। ਵਾਹ। ਹਾਂਜੀ, ਇਹਦੇ ਨਾਲ ਇੱਕ ਤੇ ਉਹਦੀ ਇੱਜ਼ਤ ਨਫਸ ਵੀ ਮਜਰੂਰ ਨਹੀਂ ਹੋਏਗੀ। ਹਾਂਜੀ, ਦੂਜਾ ਉਹਦਾ ਤੁਹਾਡੇ ਤੇ ਹੱਕ ਵੀ ਬਣਦਾ, ਤੁਹਾਡੇ ਨਾਲ ਉਹਦਾ ਤਲਕ ਵੀ ਹੈ। ਹਾਂਜੀ, ਔਰ ਇਹਦੇ ਨਾਲ ਜਿਹੜਾ ਵਸੇਬ ਹੈ ਉਹ ਗੁਲੋ ਗੁਲਜ਼ਾਰ ਬਣ ਸਕਦਾ। ਜ਼ਕਾਤ ਇੰਜ ਦਿਓ, ਵੀਡੀਓ ਨਾ ਬਣਵਾਓ। ਹਾਂਜੀ, ਕਿ ਇੱਕ ਹੱਥ ਸੱਜੇ ਨਾਲ ਦਿਓ ਤੇ ਖੱਬੇ ਨੂੰ ਪਤਾ ਨਾ ਲੱਗੇ। ਵਾਹ। ਹਾਂਜੀ, ਵਾਹ ਵਾਹ। ਤੋ ਇਹ ਹੈ ਮਤਲਬ ਇਹ ਖੈਰਾਤ ਕਰਨ ਦਾ ਵੀ ਜਿਹੜਾ ਮਿਆਰ ਅੱਲਾ ਤੇ ਉਹਦੇ ਰਸੂਲ ਨੇ ਕਾਇਮ ਕੀਤਾ। ਵਾਹ ਵਾਹ। ਹਾਂਜੀ, ਤਾਂ ਕਿ ਉਹਦੀ ਇੱਜ਼ਤ ਨਫਸ ਨਾ। ਹੁਣ ਵੇਖੋ ਨਾ, ਆਟੇ ਦੀ ਬੋਰੀ ਦੇ ਕੇ ਤੁਸੀਂ ਵੀਡੀਓ ਬਣਾਉਂਦੇ ਹੋ, ਜਦੋਂ ਉਹ ਬੰਦਾ ਤੇ ਮਰ ਜਾਂਦਾ ਜਦੋਂ ਉਹਨੂੰ ਸਾਰੀ ਦੁਨੀਆ ਵਹਿੰਦੀ ਹੈ ਵੀ ਯਾਰ ਇਹ ਕੰਗਲਾ ਹੀ ਹੈ। ਤੇ ਜੇ ਅਗਰ ਉਹਦੀ ਕੋਈ ਇੱਜ਼ਤ ਮਹਫੂਜ਼ ਰਵੇ ਥੋੜੀ ਬਹੁਤੀ, ਉਹਨੂੰ ਤੁਸੀਂ ਚੁੱਪ ਕਰਕੇ ਉਹਲੇ 'ਚ ਦੇ ਦਿਓ ਤੇ ਫਿਰ ਤੇ ਬੜੀ ਬਾਤ ਹੈ ਨਾ ਜੀ। ਬਾਜਵਾ ਸਾਹਿਬ, ਉਹ ਬੰਦਾ ਤੇ ਚਲੋ ਮਰ ਜਾਂਦਾ, ਉਹਦੀ ਇੱਜ਼ਤ ਨਫਸ ਤੇ ਮਜਰੂ ਹੁੰਦੀ। ਹਾਂਜੀ, ਇੱਥੇ ਤੇ ਜਨਾਬ ਸਾਡੇ ਹੁਕਮਰਾਨ ਤੇ ਸਾਡੇ ਧਨਵਾਨ ਤੇ ਨੌ ਦੌਲਤੀਏ, ਧੀਆਂ ਮਾਵਾਂ ਲੋਕਾਂ ਦੀਆਂ ਭੈਣਾਂ ਨੂੰ ਲੈਣ 'ਚ ਖਿਲਾਰ ਕੇ ਔਰਤਾਂ ਨੂੰ, ਹਾਂਜੀ, ਉਹ ਵਿਚਾਰੀਆਂ ਮੂੰਹ ਪਈਆਂ ਕੱਜਦੀਆਂ ਨੇ, ਆਟਾ ਲੈਣ ਲੱਗੇ ਤੇ ਉਹਨੂੰ ਆਂਦੇ ਨੇ ਬੀਬੀ ਮੂੰਹ ਤੋਂ ਚਾਦਰ ਤੇ ਲਾ, ਫਿਲਮ ਤੇ ਬਣ ਲੈਂਦੇ ਆ। ਫਿਲਮ ਵਿਖਾਣੀ ਹੈ ਲੋਕਾਂ ਨੂੰ। ਇਹ ਕੰਜਰ ਕਲਚਰ ਹੈ, ਇਹ ਹਿਆ ਵਾਲਾ ਕਲਚਰ ਨਹੀਂ। ਹਾਂਜੀ, ਇਹ ਨਹੀਂ ਹੋਣਾ ਚਾਹੀਦਾ। ਜੋ ਅੱਲਾ ਦੇ ਰਸੂਲ ਦਾ ਹੁਕਮ ਹੈ ਸਾਨੂੰ ਉਹ ਮੰਨਣਾ ਚਾਹੀਦਾ। ਹਾਂਜੀ, ਕਿਉਂਕਿ ਜੇ ਅਸੀਂ ਮੁਸਲਮਾਨ ਹਾਂ ਤੇ ਜੇ ਅਸੀਂ ਕੁਝ ਹੋਰ ਹਾਂ ਤੇ ਫਿਰ ਜੋ ਮਰਜ਼ੀ ਕਰਦੇ ਫਿਰ ਉਹ ਆਪੇ ਨਜਿੱਠ ਲੇਗਾ ਤੁਹਾਡੇ ਨਾਲ। ਉਹਦੇ ਕੋਲੋਂ, ਉਹਦੇ ਪਿੰਡ ਚੋਂ ਬਾਹਰ ਕਿਤੇ ਨੇ, ਉਹਦੀ ਦੁਨੀਆ ਚੋਂ ਬਾਹਰ ਨਿਕਲ ਕੇ ਦੱਸੋ। ਹਾਂਜੀ, ਕਹ ਸਾਰਾ ਕੁਝ ਤੇ ਉਹਦਾ। ਮੌਤ ਹਯਾਤ ਆਪਣੀ ਮਰਜ਼ੀ ਨਾਲ ਇੱਕ ਪਲ ਕੋ ਜਿਉਂਦਾ ਰਹਿ ਕੇ ਦੱਸੇ। ਅਸਤਗਫੁਰੁੱਲਾਹ ਅਸਤਗਫੁਰੁੱਲਾਹ। ਵਾਹ। ਤੇ ਫਿਰ ਜੇ ਇਹ ਔਕਾਤ ਹੈ ਤੇ ਫਿਰ ਬੰਦੇ ਦਾ ਪੁੱਤਰ ਬਣ ਕੇ ਰਹੋ। ਹਾਂਜੀ, ਫਿਰ ਜਿਵੇਂ ਉਹਨੇ ਆਖਿਆ ਉਸ ਨਾਲ ਰਹੋ। ਤੇ ਆ ਜਿਹੜੀਆਂ ਵੀਡੀਓ ਬਣਾਉਣੀਆਂ ਤੇ ਇਹ ਭੈੜਾ ਕਲਚਰ ਹੈ, ਇਹ ਨਹੀਂ ਹੋਣਾ ਚਾਹੀਦਾ। ਇਹ ਕਾਹਦੇ ਤੁਸੀਂ ਦਿਆਵਾਨ ਹੋ? ਹਾਂਜੀ, ਇਹ ਦਿਆਲੂ ਦਾ ਕੰਮ ਨਹੀਂ ਇਸ ਤਰ੍ਹਾਂ ਕਰਨਾ। ਪਿਆਰਿਓ, ਜਿਹੜਾ ਰਾਣਾ ਗੁਲਾਮ ਰਸੂਲ ਸਾਹਿਬ ਨੇ ਮੁਲਤਾਨ ਤੋਂ ਸਾਨੂੰ ਅਖਾਣ ਭਿਜਵਾਇਆ, ਉਹ ਅਖਾਣ ਵੀ ਹੈ ਤੇ ਨਾਲੇ ਪਿਆਰੇ ਨਬੀ ਪਾਕ ਸੱਚੇ ਸਾਹਿਬ ਦਾ ਫਰਮਾਨ ਵੀ ਹੈ। ਇਹ ਹਜ਼ੂਰ ਪਾਕ ਦਾ ਹੁਕਮ ਹੈ। ਇਹ ਸਿਲਾ ਰਹਿਮੀ ਦੇ ਵਿੱਚ ਆਉਂਦਾ ਹੈ। ਮੇਰੀ ਸਰਕਾਰ ਫਰਮਾਉਂਦੇ ਨੇ ਵੀ ਜਦੋਂ ਖੈਰ ਖੈਰਾਤ ਵੀ ਤੁਸਾਂ ਦੇਣੀ ਹੈ, ਕੋਈ ਜ਼ਕਾਤ ਕਰਨੀ ਹੈ, ਕਿਸੇ ਦੀ ਮਾਲੀ ਮਦਦ ਕਰਨੀ ਹੈ, ਜਾਂ ਅੱਲਾ ਪਾਕ ਦਾ ਜਿਵੇਂ ਹੁਕਮ ਹੈ, ਵਮਿਮਾ ਰਜ਼ਕਨਾਹੁਮ ਯੁਨਫਿਕੂਨ, ਅੱਲਾ ਦੇ ਦਿੱਤੇ ਰਿਜ਼ਕ ਦੇ ਵਿੱਚੋਂ ਜੇ ਤੁਸਾਂ ਖਰਚ ਕਰਨਾ ਹੈ ਅੱਲਾ ਦੇ ਬੰਦਿਆਂ ਤੇ ਆਪਣੇ ਸਾਕਾਂ ਤੋਂ ਸ਼ੁਰੂ ਕਰੋ। ਆਪਣੇ ਕਰੀਬੀ ਮੁਕਰਬ ਅਜ਼ੀਜ਼ ਜਿਹੜੇ ਨੇ, ਅਕਰਬਾ ਦੇ ਵਿੱਚ ਜਿਹੜੇ ਸ਼ੁਮਾਰ ਹੁੰਦੇ ਨੇ, ਪਹਿਲੇ ਉਹਨਾਂ ਨੂੰ ਦਿਓ। ਇਹ ਨਹੀਂ ਹੋਣਾ ਚਾਹੀਦਾ ਵੀ ਤੁਹਾਡਾ ਆਪਣਾ ਸਾਕ, ਆਪਣੀ ਭੈਣ ਭਣੇਵੀਂ, ਕੋਈ ਗਰੀਬ ਯਤੀਮ ਬੇਵਾ ਲੱਗਦੀ ਰਿਸ਼ਤੇਦਾਰ ਤੇ ਲੋਕਾਂ ਤੋਂ ਮੰਗ ਕੇ ਖਾਂਦੀ ਫਿਰੇ ਤੇ ਤੁਸੀਂ ਆਪਣੇ ਕੁਛ ਮਖਸੂਸ ਹਲਕਿਆਂ ਦੇ ਵਿੱਚ ਖੈਰਾਤ ਕਰ ਕਰਕੇ, ਦਿਖਾਵਾ ਕਰ ਕਰਕੇ ਤੇ ਆਪਣੀ ਟੌਰ ਬਣਾਉਂਦੇ ਫਿਰੋ। ਬਾਈਵਾ ਸਾਹਿਬ ਫਰਮਾਇਆ ਵੀ ਬਿਲਕੁਲ ਖੈਰਾਤ ਤੇ ਇਸ ਤਰ੍ਹਾਂ ਕਰਨੀ ਚਾਹੀਦੀ ਹੈ ਕਿ ਅਗਲੇ ਦੀ ਇੱਜ਼ਤ ਨਫਸ ਜ਼ਰਾ ਜਿੰਨੀ ਮਜਰੂ ਨਾ ਹੋਵੇ। ਉਹ ਕਿਸੇ ਨੇ ਕੋਲੋਂ ਦੇਣਾ ਹੈ, ਰੱਬ ਦੇ ਦਿੱਤੇ ਚੋਂ ਜੋ ਦੇਣਾ, ਤੇ ਫਿਰ ਆਪਣੀ ਟੌਰ ਕਾਹਦੀ ਅਸੀਂ ਬਣਾਈਏ? ਰਿਜ਼ਕ ਰੱਬ ਮੈਨੂੰ ਦਿੱਤਾ ਹੀ ਨਾ ਹੁੰਦਾ ਤੇ ਮੈਂ ਕਿੱਥੋਂ ਕਿਸੇ ਨੂੰ ਦਿੰਦਾ? ਤੇ ਪਿਆਰਿਓ, ਜਦੋਂ ਕਿਸੇ ਦੀ ਅਸੀਂ ਮਦਦ ਕਰਨੇ ਆ, ਕਿਸੇ ਨੂੰ ਖੈਰਾਤ ਦੇਣੇ ਆ, ਕੋਈ ਬਖਸ਼ੀਸ਼ ਦੇਣੇ ਆ, ਤੇ ਸਾਨੂੰ ਇਹ ਸੋਚਣਾ ਚਾਹੀਦਾ ਕਿ ਸਾਈਂ
ਉੱਤੇ ਵਸਦਾ ਜਿਹਦੇ ਦਿੱਤੇ 'ਚੋਂ ਮੈਂ ਪਿਆ ਦੇਣਾ, ਅਤੇ ਆਪਣੇ ਆਪ ਨੂੰ ਵਿੱਚੋਂ ਮਾਈਨਸ ਕਰਕੇ ਕਿਸੇ ਦੀ ਇੱਜ਼ਤ ਨਫਸ ਨੂੰ ਮਜਰੂਰ ਨਹੀਂ ਕਰਨਾ ਚਾਹੀਦਾ, ਅਤੇ ਫਿਰ ਖੈਰਾਤ ਦੇਣੀ ਚਾਹੀਦੀ ਹੈ। ਅਤੇ ਸ਼ੁਰੂ ਕਰੀਬੀ ਅਜ਼ੀਜ਼ਾਂ ਰਿਸ਼ਤੇਦਾਰਾਂ ਤੋਂ ਕਰਨੀ ਚਾਹੀਦੀ ਹੈ। ਪਿਆਰਿਓ, ਸਾਡੇ ਵਿਲਾਗ ਦਾ ਵੇਲਾ ਹੁਣ ਮੁੱਕ ਗਿਆ, ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲੈ ਆਓ ਯਾਰ ਹਵਾਲੇ ਰੱਬ ਦੇ, ਅਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਤੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ ਮੇਲੇ ਨੂੰ ਚਲੀਏ। ਓ ਚੱਲ